अस्सलाम वालेकुम। हाँ जी, मैं आपकी अपनी सोबिया खान और आपको बताने लगे थे कि हमने ड्रामे की रिहर्सल कर ली है। अब हम गाने की रिहर्सल शुरू करने लगे हैं। अभी मैं करके भी आई हूँ थोड़ा सा, खैर वो आपको दिखाते हैं। हम लोग हमने गाने की रिहर्सल अब स्टार्ट की है। ये मेरे उस्ताद जी मेरे साथ बैठे हैं जो हमें गाने की रिहर्सल कराते हैं। गाने का मतलब गाना जो है उसका है बोल उफ तूफानी रात। बड़ा मज़ेदार गाना है। मेरे घुटने पे चोट भी लग गई है अभी रिहर्सल करते करते, क्योंकि ये बड़ा मुश्किल काम होता है। आप लोग तो समझते हैं ना कि बस आए ये नाची है तो चलेगी, ये नहीं होता, बड़ी मेहनत करनी पड़ती है। उस्ताद जी बताएं जरा आप भी। हाँ जी, बड़ी मेहनत करनी पैंदी है। रिहर्सल ना होवे ते गाना किसी खाते च नहीं होंदा। रिहर्सल दे नाल ही ये रिहर्सल कर रहे ने, बड़ी मेहनत कर रहे ने। इंशाल्लाह तुहानू मजा आएगा गाना वेखण दा। पब्लिक ਨੂੰ ਰਾਜ਼ੀ ਕਰਨ ਵਾਸਤੇ ਸਾਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ। ਸੌਖਾ ਨਾ ਲਿਆ ਕਰੋ ਪਲੀਜ਼। ਔਰ ਮੇਰੀ ਵੀਡੀਓ ਦੇ ਜ਼ਿਆਦਾ ਤੋਂ ਜ਼ਿਆਦਾ ਲਾਈਕਸ ਹੋਣੇ ਚਾਹੀਦੇ ਨੇ, ਤੁਹਾਡੀ ਕਮੈਂਟਸ ਹੋਣੇ ਚਾਹੀਦੇ ਨੇ। ਤੁਸੀਂ ਇੰਜੋਏ ਕਰੋਗੇ ਮੇਰੀ ਹਰ ਵੀਡੀਓ ਨੂੰ। ਔਰ ਮੇਰੀ ਹਰ ਵੀਡੀਓ ਤੁਹਾਨੂੰ ਪਤਾ ਹੈ ਮौज ਮਸਤੀ ਵਾਲੀ ਹੁੰਦੀ ਹੈ, ਹੱਸੀ ਮਜ਼ਾਕ ਵਾਲੀ ਹੁੰਦੀ ਹੈ, ਕਿਉਂਕਿ ਮੈਂ ਦੁਖੀ ਰਹਿਣਾ ਸਿੱਖਿਆ ਹੀ ਨਹੀਂ। ਅੱਲਾ ਨਾ ਹੀ ਰੱਖੇ ਮੈਨੂੰ, ਆਮੀਨ। ਅੱਲਾ ਕਿਸੇ ਨੂੰ ਵੀ ਨਾ ਰੱਖੇ ਦੁਖੀ। ਹਰ ਕੋਈ ਹੱਸਦਾ ਖੇਡਦਾ ਮੁਸਕਰਾਉਂਦਾ ਰਹੇ, ਸਾਡੀ ਦੁਆ ਹੈ। ਔਰ ਆਓ ਤੁਹਾਨੂੰ ਹੁਣ ਆਪਣੀ ਰਿਹਰਸਲ ਵਿਖਾਈਏ। जी दोस्तों, आप देख रहे हैं कि सोबिया खान रिहर्सल कर रही है। ये इनके टीचर हैं, इनका नाम ज़ीशान साहब है और ये बड़ी मेहनत करवाते हैं इनसे। तो उसके बाद कहीं जाके ये सॉन्ग, ये गाना तैयार होता है। तो सोबिया जी, आप ये देखें, आप जो रिहर्सल कर रही हैं, क्या कहेंगी इसके बारे में? मैं जो रिहर्सल कर रही हूँ उसमें बड़ी मेहनत हो रही है, आप लोग देख रहे हैं। मेरे तो घुटने छिले गए, मैं की दसा ਤੁਹਾਨੂੰ मेरे गोडे छिले गए ने। ਤੇ ਤੁਸੀਂ ਸਮਝਦੇ ਹੋ ਕਿ ਕੰਮ ਸੌਖਾ ਵੀ, ਮੈਨੂੰ ਬੜੀ ਸੱਟ ਲੱਗੀ। ਹੁਣ ਦੁਆ ਕਰਨਾ ਕਿ ਮੈਂ ਕੱਲ ਤੱਕ ਠੀਕ ਹੋ ਜਾਵਾਂ, ਕਿਉਂਕਿ ਕੱਲ ਸ਼ੋਅ ਕਰਨਾ ਹੈ। ਨਹੀਂ, ਉਹ ਗਾਣਾ ਉਹ ਤਾਂ ਹੈ ਨਾ ਜੀ, ਕੰਡ ਛਿੱਲੀ ਗਈ ਸੱਜਣਾ, ਤੇ ਤੁਸੀਂ ਗਾਣਾ ਕਰ ਰਹੇ ਹੋ ਗੋਡੇ ਛਿੱਲੇ ਗਏ, ਗੋਡੇ ਛਿੱਲੇ ਗਏ ਸੱਜਣਾ। ਬਸ ਇਹ ਵੇਖ ਲੋ, ਹੈ ਵੇਖੋ ਨਾ ਕਿੰਨੀ ਮਿਹਨਤ ਹੋ ਰਹੀ ਹੈ। ਲੱਗੀ ਹੋਈ ਆ ਹਾਲੇ ਤੱਕ ਰਿਹਰਸਲ ਕਰਨ, ਕਿਉਂਕਿ ਹਾਲੇ ਮੈਂ ਹੁਣ ਕੱਲੀ ਰਿਹਰਸਲ ਕਰ ਰਹੀ ਹਾਂ। ਮੇਰੇ ਹਾਲੇ ਤੱਕ ਮੁੰਡੇ ਵੀ ਨਹੀਂ ਪਹੁੰਚੇ। कैसे मुंडे मेरे सुपरस्टार ने कि हाले तक नहीं पहुंचे ਤੇ रिहर्सल। ਸੋਬਿਆ ਜੀ, ਤੁਸੀਂ ਜਦੋਂ ਗਾਣੇ ਦੀ ਰਿਹਰਸਲ ਕਰਦੇ ਹੋ, हाँ, ਕਿੰਨੇ ਦਿਨ ਪਹਿਲੇ ਗਾਣੇ ਦੀ ਰਿਹਰਸਲ ਸਟਾਰਟ ਕਰਦੇ ਹੋ ਤੇ ਫਿਰ ਜਾ ਕੇ ਉਹ ਗਾਣਾ ਮੁਕੰਮਲ ਹੁੰਦਾ ਹੈ? ਸਾਡੇ ਜਿਹੜੇ ਇਤਵਾਰ ਦੇ ਸ਼ੋਅ ਨੇ ਨਾ, ਸਮਝੋ ਕਿ ਅੱਜ ਜੁਮੇ ਤੋਂ ਸ਼ੁਰੂ ਹੋਣਾ ਨਾ ਡਰਾਮਾ। ਹਾਂਜੀ। ਇਤਵਾਰ ਦੇ 2 ਸ਼ੋਅ ਖਤਮ ਕਰਕੇ ਉਸ ਤੋਂ ਬਾਅਦ ਸਾਡੀ ਰਿਹਰਸਲ ਸ਼ੁਰੂ ਹੋ ਜਾਂਦੀ ਹੈ। ਅੱਛਾ, ਯਾਨੀ ਕਿ ਇਤਵਾਰ ਤੋਂ ਬਾਅਦ ਮਤਲਬ ਪੀਰ, ਮੰਗਲ, ਬੁੱਧ, ਜੁਮੇਰਾਤ, ਜੁਮੇ ਰਾਤ ਤੱਕ, ਮਤਲਬ ਜੁਮੇ ਤੱਕ ਬਲਕਿ ਅਸੀਂ ਕਰਦੇ ਹਾਂ, ਕਿਉਂਕਿ ਜੁਮੇ ਨੂੰ ਸੈਂਸਰ ਹੁੰਦੀ ਹੈ। ਹੁਣ ਤੇ ਸੈਂਸਰ ਜੁਮੇ ਰਾਤ ਦੀ ਹੋ ਗਈ ਹੈ ਸਾਡੀ, ਬਸ ਜੁਮੇ ਦੀ ਜਿਹੜੀ ਸੈਂਸਰ ਹੁੰਦੀ ਹੈ ਨਾ, ਅੱਛਾ ਜੀ, ਉਹ ਸੈਂਸਰ ਤੇ ਅਸੀਂ ਮਤਲਬ ਜੁਮੇ ਵਾਲੇ ਦਿਨ ਵੀ ਟਾਈਮ ਨਾਲ ਲਾ ਕੇ ਰਿਹਰਸਲ ਕਰਨੀ ਹੁੰਦੀ ਹੈ। ਜੁਮੇ ਤੱਕ ਸਾਡੀ ਰਿਹਰਸਲ ਚੱਲਦੀ। ਅੱਛਾ, ਇਹ ਰਿਹਰਸਲ ਜਿਹੜੀ ਤੁਸੀਂ ਕਰਦੇ ਹੋ ਗਾਣਾ, ਇਹ ਜਿਹੜੇ ਤੁਹਾਡੇ ਮਿਊਜ਼ਿਕ ਆਪਣਾ ਕੋਰੀਓਗ੍ਰਾਫਰ ਨੇ, ਹਾਂਜੀ, ਉਹ ਸਿਲੈਕਟ ਕਰਦੇ ਨੇ ਜਾਂ ਮਤਲਬ ਡਾਇਰੈਕਟਰ ਡਰਾਮੇ ਦਾ ਸਿਲੈਕਟ ਕਰਦਾ ਹੈ, ਜਾਂ ਤੁਸੀਂ ਆਪਣੀ ਮਰਜ਼ੀ ਨਾਲ ਕਰਦੇ ਹੋ? ਨਹੀਂ, ਮੈਂ ਡਾਇਰੈਕਟਰ ਕੋਲ ਵੀ ਮਸ਼ਵਰਾ ਕਰਦੀ ਹਾਂ ਅੱਛਾ ਕਿ ਹਾਂਜੀ ਉਸਤਾਦ ਜੀ ਦੱਸੋ ਗਾਣਾ ਠੀਕ ਹੈ। ਤੇ ਔਰ ਮੇਰਾ ਜਿਹੜਾ ਉਸਤਾਦ ਹੈ ਡਾਂਸ, ਉਹ ਵੀ ਉਹਨਾਂ ਨੂੰ ਵੀ ਪੁੱਛਦੀ ਹਾਂ ਕਿ ਹਾਂਜੀ ਦੱਸੋ ਕਿ ਇਹ ਗਾਣਾ ਅਸੀਂ ਕਰ ਲਈਏ ਜਾਂ ਨਾ। ਤੇ ਕਦੀ ਐਸਾ ਵੀ ਹੋਇਆ ਕਿ ਪਬਲਿਕ ਨੇ ਡਿਮਾਂਡ ਕੀਤੀ ਹੋਵੇ ਕਿ ਸੋਬੀਆ ਜੀ ਕਿ ਇਹ ਗਾਣਾ ਕਰੋ, ਇਹ ਗਾਣਾ ਨਹੀਂ, ਸਾਨੂੰ ਇਹ ਬੜਾ- ਡਿਮਾਂਡ ਹੋਈ ਹੈ ਬਰਲ। ਇਹ ਡਿਮਾਂਡ ਪਤਾ ਕਿਹੜੇ ਸ਼ਹਿਰਾਂ 'ਚ ਹੁੰਦੀ ਹੈ? ਸਾਦਕਾਬਾਦ, ਰੇਂਗਰ ਖਾਨ, ਦਰਿਆ ਖਾਨ, ਲਈਆ ਪੱਖਰ, ਇਹੋ ਜਿਹੇ ਸ਼ਹਿਰਾਂ ਦੇ ਵਿੱਚ ਮਤਲਬ ਡਿਮਾਂਡ ਹੁੰਦੀ ਹੈ ਗਾਣੇ ਦੀ ਕਿ ਇਹ ਨਹੀਂ ਇਹ ਕਰ ਦਿਓ, ਇਹ ਨਹੀਂ ਇਹ ਕਰ ਦਿਓ। ਇਹ ਤੇ ਫਿਰ ਤੁਹਾਨੂੰ ਪਤਾ ਹੀ ਹੈ, ਫੈਸਲਾਬਾਦ, ਲਾਹੌਰ, ਗੁਜਰਾਂਵਾਲੇ, ਹਾਂਜੀ, ਪਿੰਡੀ, ਸਾਹੀਵਾਲ, ਇਹਨਾਂ ਸ਼ਹਿਰਾਂ ਦੇ ਵਿੱਚ ਮਤਲਬ ਅਸੀਂ ਆਪਣੀ ਚੁਆਇਸ ਦਾ ਗਾਣਾ ਕਰਦੇ ਹਾਂ। ਔਰ ਉਹਦੇ ਤੇ ਮਿਹਨਤ, ਤੁਹਾਨੂੰ ਪਤਾ ਹੈ ਤੀਸਰਾ ਹਫਤਾ ਹੋ ਗਿਆ, ਮੈਂ ਮੁੰਡੇ ਰੱਖੇ ਹੋਏ ਨੇ। ਹਾਂਜੀ, ਪਹਿਲੇ ਹਫਤੇ 'ਚ ਅਸੀਂ ਗਾਣਾ ਕੀਤਾ ਹੋਇਆ ਸੀ, ਇਹ ਵਾਲਾ ਛੇਤੀ ਬੋੜੀ ਮੇ ਤਬੀਬਾ, ਹਾਂਜੀ, ਨਹੀਂ ਤਾਂ ਮੈਂ ਮਰ ਗਈ ਹਾਂ। ਇਹ ਪਿਛਲੇ ਹਫਤੇ ਆ ਜਿਹੜਾ ਹਫਤਾ ਵੇ, ਇਹਦੇ ਵਿੱਚ ਤੁਹਾਨੂੰ ਪਤਾ ਸੀ ਉਹ ਕੀਤਾ ਸੀ ਕੋਠੇ ਦੀ ਕੰਜਰੀ ਨਹੀਂ, ਹਾਂਜੀ। ਮੈਂ ਸਾਈਆਂ ਦੀ ਕੰਜਰੀ ਹਾਂ। ਹਾਂਜੀ, ਬੜਾ ਅੱਛਾ ਗਾਣਾ ਗਿਆ, ਉਹ ਬੜੇ ਹਾਂਜੀ। ਲੋਕਾਂ ਨੇ ਪਸੰਦ ਕੀਤਾ। ਇੱਕ ਤਾਂ ਗਾਣਾ ਤੁਸੀਂ ਕਰਦੇ ਹੋ ਨਾ ਖੁੱਲਾ ਡੁੱਲਾ ਜਿਹਾ, ਜ਼ਰਾ ਇੰਜੋਇਮੈਂਟ ਵਾਲਾ ਗਾਣਾ, ਪਬਲਿਕ ਉਹਦੇ ਤੇ ਬੜਾ ਹੱਲਾ ਗੁੱਲਾ ਕਰਦੀ ਹੈ। ਹਾਂਜੀ, ਤੇ ਇੱਕ ਗਾਣਾ ਹੁੰਦਾ ਕੰਮ ਵਾਲਾ, ਜਿਹੜਾ ਮਤਲਬ ਜਿਹਦੇ ਵਿੱਚ ਬੜੀ ਮਿਹਨਤ ਕਰਨੀ ਪੈਂਦੀ ਹੈ। ਨਹੀਂ ਹੁਣ ਕੰਮ ਹੀ ਕਰ ਰਹੀ ਹਾਂ ਮੈਂ, ਤੁਹਾਡੇ ਸਾਹਮਣੇ ਹੀ ਹੈ, ਹੁਣ ਤੁਹਾਨੂੰ ਪਤਾ ਹੀ ਹੈ। ਇਹ ਹੁਣ ਵੇਖ ਰਹੇ ਹੋ ਤੁਸੀਂ ਮੇਰੇ ਸਟੈਪ, ਡਾਂਸ, ਹਾਂਜੀ, ਇਹ ਉਹ ਮਤਲਬ ਹਾਂਜੀ। ਲੱਗੇ ਹੋਏ ਆ। ਹਾਲੇ ਸਟਾਰਟ ਕੀਤਾ ਹੋਇਆ, ਹਾਲੇ ਕਿ ਹੁਣ ਕਿੰਨੀ ਦੇਰ ਹੋ ਗਈ, ਫਾਰਗ ਵੀ ਹੈਗੇ ਆ, ਬਸ ਫਿਰ ਵੀ ਘਰ ਨਹੀਂ ਗਏ। ਅਸੀਂ ਕਿਹਾ ਥੋੜੀ ਮਿਹਨਤ ਕਰ ਲਈਏ, ਸਰਦੀ ਵੀ ਬਹੁਤ ਜ਼ਿਆਦਾ ਵੇ ਔਰ ਬਹੁਤ ਠੰਡ ਲੱਗ ਰਹੀ ਹੈ ਮੈਨੂੰ ਇਸ ਟਾਈਮ ਰਿਹਰਸਲ ਕਰਦੇ ਟਾਈਮ। ਬਿਲਕੁਲ ਸਹੀ। ਨਹੀਂ ਤੇ ਐਸਾ ਵੀ ਤਾਂ ਹੋ ਜਾਂਦਾ ਨਾ, ਗਾਣਾ ਤੁਸੀਂ ਜਿਹੜਾ ਇੱਕ ਕਿਤੇ 2 4 6 ਡਰਾਮੇ ਪਹਿਲੇ ਕੀਤਾ, ਉਸੇ ਗਾਣੇ ਨੂੰ ਦੁਬਾਰਾ ਰਿਪੀਟ ਕਰਦੇ ਹੋ। ਨਹੀਂ, ਮੈਂ ਜਦੋਂ ਰਿਪੀਟ ਤੁਸੀਂ ਕਰਦੇ ਹੋ ਤੇ ਉਹਦੀ ਰਿਹਰਸਲ ਫਿਰ ਦੁਬਾਰਾ ਕਰਨੀ ਪੈਂਦੀ ਜਾਂ ਮਤਲਬ ਉਹ ਯਾਦ ਹੀ ਹੁੰਦਾ ਹੈ? ਨਹੀਂ, ਉਹ ਯਾਦ ਹੀ ਹੁੰਦਾ ਹੈ ਉਹ ਗਾਣਾ, ਸਾਨੂੰ ਰਿਹਰਸਲ ਯਾਦ ਕਰਨੀ ਪੈਂਦੀ। ਵੀ ਕਰ ਲੈਣੇ ਆ ਕਿ ਕਿਧਰੇ ਕਿਧਰੇ ਕਮੀ ਪੇਸ਼ੀ ਨਾ ਕੋਈ ਰਹਿ ਆ ਜਾਵੇ। ਮਤਲਬ ਪਲੇਸ ਦਾ ਵੀ ਫਰਕ ਪਿਆ ਨਾ, ਥੀਏਟਰ ਹੈ, ਕਿਸੇ ਹਾਂਜੀ, ਥੀਏਟਰ ਦਾ ਹਾਂਜੀ। ਸਟੇਜ ਛੋਟਾ ਹੈ, ਕਿਸੇ ਦਾ ਬੜਾ ਹੈ। ਕਿਉਂਕਿ ਮੈਂ ਲਾਹੌਰੋਂ ਜਦੋਂ ਨਿਕਲੀ ਸੀ ਉਦੋਂ ਮੇਰੇ ਪ੍ਰੋਪਰ ਡਾਂਸ ਜਿਹੜੇ ਸੀ ਨਾ ਮੁੰਡਿਆਂ ਦੇ ਨਾਲ ਹੀ ਹੁੰਦੇ ਸੀ। ਅੱਛਾ। ਇੱਥੇ ਫੈਸਲਾਬਾਦ ਦੇ ਵਿੱਚ ਤੇ 4 ਮੁੰਡੇ ਰੱਖਣੇ ਪੈਂਦੇ ਨੇ, ਲਾਹੌਰ ਅਲਫਲਾ ਦੇ ਵਿੱਚ ਮੈਂ 8 ਮੁੰਡੇ ਰੱਖੇ ਹੋਏ ਸਨ, ਕਦੀ 12 ਤੇ ਕਦੀ 8। ਮਤਲਬ ਉਹਨਾਂ ਨਾਲ ਜਿਹੜੇ ਮੇਰੇ ਗਾਣੇ ਸੈੱਟ ਹੋਏ ਸਨ, ਮੈਨੂੰ ਹਾਲੇ ਤੱਕ ਵੀ ਯਾਦ ਨੇ। ਅੱਛਾ ਜੀ। ਤੇ ਬਹਰਹਾਲ ਹੁਣ ਲਾਹੌਰ ਦੇ ਮੁੰਡੇ ਨਹੀਂ ਬੁਲਾਏ, ਮੈਂ ਫੈਸਲਾਬਾਦ ਦੇ ਮੁੰਡੇ ਲਏ ਨੇ ਡਾਂਸ। ਮਤਲਬ ਤੁਸੀਂ 8 ਮੁੰਡੇ ਛੱਡ ਕੇ ਇੱਕ ਉਸਤਾਦ ਰੱਖ ਲਿਆ
ਕਿ ਉਹਨਾਂ ਕੋਲ ਸਾਰਾ ਕੁਝ ਸਿੱਖਣਾ ਮੈਂ। ਉੱਥੇ ਵੀ ਇਹੀ ਕਰਾਉਂਦੇ ਸੀ ਮੈਨੂੰ, ਲਾਹੌਰ ਵੀ ਨਾ ਤੇ ਇਹ ਜਿਹੜੇ ਸ਼ਾਨ ਹੀ ਤੁਸੀਂ ਕਰਾਉਂਦਾ ਸੀ। ਇਹ ਜਿਹੜੇ ਸਟੈਪ ਕਰ ਰਹੇ ਹੋ ਤੁਸੀਂ ਬੜੇ ਮਤਲਬ ਮੁਸ਼ਕਲ ਸਟੈਪ ਨੇ, ਜਿਹੜੇ ਬੰਦੇ ਫਰੰਟ ਤੇ ਬੈਠੇ ਹੁੰਦੇ ਡਰਾਮਾ ਦੇਖ ਰਹੇ ਹੁੰਦੇ ਨੇ ਹਾਂਜੀ ਉਹਨਾਂ ਦੀ ਤਾਂ ਬਿਲਕੁਲ ਜਾਨ ਹੀ ਨਿਕਲ ਜਾਂਦੀ ਹੋਣੀ ਨਾ। ਜਾਨ ਕੱਢਣ ਵਾਸਤੇ ਤੇ ਸਟੈਪ ਐਂਡ ਤੇ ਕਰ ਰਿਹਾ ਵੇਖੋ। ਅੱਛਾ ਇਹ ਜਿਹੜਾ ਸਟੈਪ ਇਹਦੇ ਵਿੱਚ ਮੇਰੇ ਗੋਡੇ ਛਿਲੇ ਗਏ ਨੇ, ਇਹ ਅੱਛਾ ਵੇਖੋ ਬੜਾ ਮੁਸ਼ਕਿਲ ਹੋ ਰਿਹਾ ਵਿਆ ਲੇਟਣਾ ਕਰਨਾ, ਮਤਲਬ ਮੇਰਾ ਜਿਵੇਂ ਵਜੂਦ ਭਾਰਾ ਵੇ, ਮੁਸ਼ਕਿਲ ਹੁੰਦਾ ਵੇ ਮੇਰੇ ਵਾਸਤੇ। ਬਿਲਕੁਲ ਸਹੀ ਇਹ ਗੱਲ ਹੈ। ਵੇਖੋ ਤੁਸੀਂ ਉਹ ਗਈ। ਹਾਂਜੀ ਬਿਲਕੁਲ ਸਹੀ ਹੈ। ਮੇਰੇ ਤੁਸੀਂ ਇਹ ਡਾਂਸ ਜਿਹੜਾ ਹੈ ਕਿ ਐਕਸਰਸਾਈਜ਼ ਦਾ ਹਿੱਸਾ ਵੀ ਹੈ, ਵਰਜਿਸ਼ ਵੀ ਹੈ ਕਿਸੇ ਦੀ? ਵਰਜਿਸ਼ ਵੀ ਹੈ, ਮਤਲਬ ਮੈਂ ਹੋਟਲ ਵੀ ਕਰਦੀ ਰਹਿੰਦੀ ਆ ਨਾ। ਅੱਛਾ ਜੀ। ਹਾਂਜੀ ਆਪਣੇ ਕਮਰੇ ਦੇ ਵਿੱਚ ਵੀ ਲੱਗੇ ਰਹਿੰਦੇ ਆ ਅਸੀਂ ਕਰਨ ਵਾਸਤੇ, ਬਿਲਕੁਲ ਕਿਉਂਕਿ ਉਸਤਾਦ ਨਾਲ ਨੇ, ਉਹ 24 ਘੰਟੇ ਨਾਲ ਹੀ ਹੁੰਦੇ ਨੇ, ਫਿਰ ਲੱਗੇ ਰਹੀਦਾ ਵੇ, ਅਸੀਂ ਵਿਹਲੇ ਨਹੀਂ ਬੈਠੀਦਾ। ਬਿਲਕੁਲ ਸਹੀ ਹੈ। ਹਾਂਜੀ ਯਾਨੀ ਕਿ ਲੋਕ ਤਾਂ ਇਹੀ ਸਮਝਦੇ ਨੇ ਕਿ ਉਹ ਯਾਰ ਵੇਖੋ ਮੈਂ ਇਹਨਾਂ- ਗੋਡਾ ਮਲ ਰਹੀ ਹਾਂ ਆਪਣਾ, ਇੱਥੇ ਮੈਨੂੰ ਸੱਟ ਲੱਗੀ ਸੀ। ਹਾਂ ਬਿਲਕੁਲ ਸਹੀ ਹਾਂ। ਬਾਤ ਹੈ, ਬਿਲਕੁਲ ਲੱਗ ਰਿਹਾ, ਫੀਲ ਹੋ ਰਿਹਾ ਕਿ ਚੋਟ ਲੱਗ ਗਈ ਹੈ। ਹਾਂਜੀ ਅੱਛਾ ਲੋਕ ਤਾਂ ਬਿਲਕੁਲ ਇੰਝ ਹੀ ਸਮਝਦੇ ਕਿ ਯਾਰ ਕੋਈ ਗੱਲ ਨਹੀਂ, ਬਸ ਇਹ ਉਹ- ਸੁੱਤੀਆਂ ਉੱਠੀਆਂ ਆਂਦੀਆਂ ਹਾਂ। ਨੱਚ ਕੇ ਗਈਆਂ, ਨਹੀਂ ਮੈਂ ਦੇਖਣ ਵਾਲੇ ਲੋਕ ਤਾਂ ਇੰਝ ਹੀ ਕਹਿੰਦੇ ਨੇ ਕਿ ਯਾਰ ਫਲਾਨਾ ਗਾਣਾ ਲਾ ਰਹੇ ਹੋ, ਕਰ ਲੇਗੀ। ਆਓ ਕਰ ਤੇ ਉਹ ਲਈ। ਯਾਰ ਫਲਾਨਾ ਗਾਣਾ ਕਿਵੇਂ ਲੱਗ ਜਾਏਗਾ ਜਿੰਨੀ ਦੇਰ ਉਹਦੇ ਤੇ ਤਿਆਰੀ ਨਹੀਂ ਹੋਏਗੀ। ਨਹੀਂ ਅਸੀਂ rehearsal- ਪਬਲਿਕ ਵਾਸਤੇ ਆਪਸ ਦੀ ਗੱਲ ਹੈ, ਇੰਨੀ ਮਿਹਨਤ ਕਰਦੇ ਆ, ਹਾਂਜੀ ਪਬਲਿਕ ਸਾਨੂੰ ਫਿਰ ਵੀ ਇੰਨਾ ਅੱਛਾ ਰਿਸਪੌਂਸ ਨਹੀਂ ਦਿੰਦੀ। ਫੈਸਲਾਬਾਦ ਦੀ ਖਾਸ ਤੌਰ ਪਬਲਿਕ ਕਿ ਨਹੀਂ। ਐਕਟਰ ਇੱਕ ਨੇ ਇੰਨੀ ਮਿਹਨਤ ਕੀਤੀ ਹੁੰਦੀ ਹੈ, ਚਲੋ ਉਹਨੂੰ ਖੁੱਲ ਕੇ ਦਾਤ ਦੇਣੀ ਚਾਹੀਦੀ, ਕਲੈਪ ਕਰਨੀ ਚਾਹੀਦੀ ਹੁੰਦੀ ਹੈ। ਮੇਰੇ ਗਾਣਿਆਂ ਤੇ ਹੁੰਦੀ ਹੈ ਖੈਰ, ਜੀ ਪਰ ਕਾਫੀ ਫਨਕਾਰਾਂ ਮੈਂ ਵੇਖੀਆਂ ਨੇ ਜਿਹੜੀਆਂ ਵਿਚਾਰੀਆਂ ਜ਼ਿਆਦਾ ਮਿਹਨਤ ਕਰਕੇ ਵੀ ਉਂਝ ਹੀ ਵਾਪਸ ਜਾਂਦੀਆਂ ਨੇ ਸਟੇਜ ਤੋਂ। ਅਸਲ 'ਚ ਗੱਲ ਹੈ ਇਹ ਕਿਉਂ ਹੁੰਦਾ? ਥੀਏਟਰ ਦੇ ਔਰ ਸ਼ਹਿਰ ਦੀ ਪਬਲਿਕ ਦੇ ਮਿਜਾਜ ਨੂੰ ਸਮਝਣਾ ਪੈਂਦਾ ਹੈ। ਹੂੰ ਮੈਂ ਆਰਟਿਸਟ ਬੜੇ ਆਏ ਨੇ ਫਨਕਾਰ ਇੱਥੇ, ਫੀਮੇਲ ਮੇਲ ਫਨਕਾਰ ਆਉਂਦੇ ਨਹੀਂ ਨੇ। ਮੈਂ ਤਾਂ ਸਮਝ ਗਈ ਆ, ਮੇਰੇ ਹਾਂ। ਤੁਸੀਂ ਵੇਖਦੇ ਨਹੀਂ ਕੈਸਾ ਰਿਸਪੌਂਸ। ਹਾਂਜੀ ਨਹੀਂ ਤੁਸੀਂ ਫੈਸਲਾਬਾਦ ਦੀ ਪਬਲਿਕ ਨੂੰ ਅੱਛੀ ਤਰ੍ਹਾਂ ਸਮਝ ਗਏ ਹੋ, ਉਹਨਾਂ ਦੇ ਮਿਜਾਜ ਨੂੰ ਸਮਝ ਗਏ ਹੋ, ਉਹਨਾਂ ਦੀ ਅੱਖਾਂ ਤੁਸੀਂ ਪੜ੍ਹ ਲੈਂਦੇ ਹੋ ਕਿ ਉਹਨਾਂ ਦੀ ਅੱਖਾਂ 'ਚ ਕਿਹੜੇ ਗੰਦੇ SMS ਨੇ ਤੇ ਜਿਹੜੇ ਹੁਣ ਮੈਨੂੰ ਕਰਨੇ ਪੈਣੇ ਨੇ। ਹਾਂ ਉਹ SMS ਦੇਖ ਕੇ ਨਾ ਤੁਸੀਂ ਤੇ ਇੰਜ ਵੀ ਹੁੰਦਾ ਕਿ ਡਰਾਮੇ ਗਾਣੇ ਦੀ ਰਿਹਰਸਲ ਤੁਸੀਂ ਕੀਤੀ ਹੈ ਤੇ ਵਿੱਚ ਕੁਝ ਸਟੈਪ ਚੇਂਜ ਵੀ ਕਰਨੇ ਪੈ ਗਏ ਔਨ ਦਾ ਹਾਂ ਸਪੌਟ। ਹਾਂ ਕਰਨੇ ਪੈਂਦੇ ਨੇ, ਕਿਉਂਕਿ ਆਰਟ ਕਾਉਂਸਲ ਜਦੋਂ ਅਸੀਂ ਰਿਹਰਸਲ ਵਿਖਾਣੇ ਆ ਨਾ, ਫਿਰ ਉਹ ਜਦੋਂ ਜਿਹੜੇ ਸਟੈਪ ਉਹਨਾਂ ਨੂੰ ਨਹੀਂ ਪਸੰਦ ਹੁੰਦੇ ਨਾ ਕਿ ਇਹ ਸਟੈਪ ਨਹੀਂ ਕਰਨਾ, ਫਿਰ ਉਹ ਹਾਂਜੀ। ਸਾਨੂੰ ਚੇਂਜ ਕਰਨਾ ਪੈਂਦਾ, ਨਹੀਂ, ਉਹਦੀ ਜਗ੍ਹਾ ਤੇ ਫਿਰ ਕੋਈ ਹੋਰ ਸਟੈਪ ਕਰਨਾ। ਉਹ ਤਾਂ ਆਰਟਸ ਕਾਉਂਸਲ ਦੇ ਹਵਾਲੇ, ਪਬਲਿਕ ਲਾਈਵ ਸ਼ੋਅ ਚੱਲ ਰਿਹਾ ਹੈ, ਪਬਲਿਕ ਮਾਸ਼ਾਅੱਲਾ ਹੱਲਾ ਗੁੱਲਾ ਕਰ ਰਹੀ ਹੈ, ਹਾਂ। ਬੜੀ ਖੱਪ ਆ ਰਹੀ ਹੈ। ਹਾਂਜੀ। ਉਹ ਫਿਰ ਆਰਟਿਸਟ ਦਾ ਖੂਨ ਜਿਹੜਾ ਵੱਧ ਜਾਂਦਾ ਹੈ, ਆਰਟਿਸਟ ਵੀ ਨਾ ਖੁਸ਼ ਹੋ ਕੋਸ਼ਿਸ਼ ਜਾਂਦੇ ਹੁੰਦਾ ਆ ਕਿ ਯਾਰ ਖੁੱਲ ਜਦੋਂ ਕੇ ਪਬਲਿਕ ਕੰਮ ਦਾ ਕਰੋ। ਰੌਲਾ ਹੁੰਦਾ ਹੈ ਨਾ, ਸ਼ੋਰ ਮਚ ਰਿਹਾ ਹੁੰਦਾ ਹੈ, ਕਲੈਪ ਅੱਛੀ ਹੋ ਰਹੀ ਹੁੰਦੀ ਹੈ, ਫਿਰ ਸਾਡਾ ਦਿਲ ਇੰਨਾ ਕਰਦਾ ਹੈ ਕਿ ਇੰਨਾ ਖੁੱਲ ਕੇ ਕੰਮ ਕਰੀਏ ਨਾ ਕਿ ਪਬਲਿਕ ਹੋਰ ਖੁਸ਼ ਹੋਵੇ। ਯਾਨੀ ਕਿ ਉਹ ਗੱਲ ਸੱਚੀ ਹੈ ਕਿ ਅਗਰ ਆਪਣਾ ਪਬਲਿਕ ਹਾਂਜੀ। ਜ਼ਿਆਦਾ ਕਲੈਪ ਕਰੇਗੀ, ਜ਼ਿਆਦਾ ਤਾੜੀਆਂ ਮਾਰੇਗੀ ਤੇ ਤੇ ਅਸੀਂ ਜ਼ਿਆਦਾ ਓਨਾ ਹੀ ਨੱਚਾਂਗੇ। ਓਨਾ ਹੀ ਕੁੜੀ ਨਾ ਜ਼ਿਆਦਾ ਅੱਛਾ ਡਾਂਸ ਕਰੇਗੀ, ਜ਼ਿਆਦਾ ਮਤਲਬ ਖੁੱਲ ਕੇ ਕੰਮ ਕਰੇਗੀ। ਐਨਜੀ ਹੈ, ਸੇਮ ਸਹੀ ਕਹਿ ਰਹੇ ਹੋ। ਮੈਂ ਤੇ ਕਿਹਾ ਪਬਲਿਕ ਨੂੰ ਕਾਫੀ ਦਫਾ ਕਹਿੰਦੀ ਕਿ ਯਾਰ ਜ਼ਰਾ ਖੁੱਲ ਕੇ ਕੰਮ ਸ਼ਮ ਕਰਿਆ ਕਰੋ, ਖੁੱਲ ਕੇ ਕਲੈਪ ਸ਼ਲੈਪ ਕਰਿਆ ਕਰੋ, ਕੰਮ ਸ਼ਮ ਉਧਰ ਧਿਆਨ ਲਾਤਾ ਮੁੰਡਿਆਂ ਨੇ ਮੇਰਾ। ਉਹਨਾਂ ਦੀ ਕੰਮ ਹੀ ਆ ਉਹ ਵੀ ਆ। ਦੇਖੋ ਨਾ ਹੁਣ ਤੁਸੀਂ ਥੱਕ ਗਏ ਹੋ ਮੇਰੇ ਖਿਆਲ ਨਾਲ। ਥੱਕ ਗਈ ਮੈਂ, ਮੇਰੇ ਜਿਹੜੀ ਸੱਟ ਲੱਗੀ ਮੇਰੇ ਗੋਡੇ ਤੇ, ਉਹਦੀ ਵਜ੍ਹਾ ਤੋਂ ਮੈਂ ਪਰੇਸ਼ਾਨ ਬੈਠੀ ਹਾਂ। ਸਹੀ ਗੱਲ ਹੈ। ਨਾਲੇ ਉਹ ਸਟੈਪ ਵੇਖ ਰਹੀ ਹਾਂ ਉਸਤਾਦ ਜੀ ਕਿਹੜਾ ਸਟੈਪ ਕਰਵਾ ਰਹੇ ਨੇ। ਬਿਲਕੁਲ ਸਹੀ ਗੱਲ ਹੈ। ਹਾਂਜੀ ਤੇ ਜੀ ਆਪਣਾ ਸੋਬੀਆ ਜੀ अब बस यही है कि ਹੁਣ ਡਰਾਮੇ ਦੀ ਮਿਹਨਤ ਬੜੀ ਕਰ ਰਹੀ ਹਾਂ। ਹੁਣ ਮੇਰੇ ਫਰੈਂਡੋ ਬਹੁਤ ਜ਼ਿਆਦਾ ਮਿਹਨਤ ਹੋ ਰਹੀ ਹੈ ਗਾਣੇ ਦੀ ਵੀ, ਔਰ ਬੜੀ ਅਸੀਂ ਰਿਹਰਸਲ ਕਰ ਰਹੇ ਹਾਂ। ਤੁਸੀਂ ਸਾਰਿਆਂ ਨੇ ਲਾਜ਼ਮੀ ਡਰਾਮਾ ਵੇਖਣ ਆਣਾ ਹੈ, ਜ਼ੀ ਡਰਾਮਾ ਫੈਸਲਾਬਾਦ, ਔਰ ਵੈਸੇ ਵੀ ਫੈਸਲਾਬਾਦ ਜੀ ਮਿਨਰਵਾ ਥੀਏਟਰ 'ਚ ਬਾਬਾ ਜੀ ਨਾਨ ਸਟਾਪ ਡਰਾਮਾ ਲੱਗ ਰਿਹਾ ਹੈ, ਉਹਦੇ ਉਸ ਗਾਣੇ ਦੀ ਮਿਹਨਤ ਕਰ ਰਹੇ ਨੇ। ਲਓ ਸਾਨੂੰ ਇਜਾਜ਼ਤ ਦਿਓ, ਓਕੇ ਬਾਏ ਬਾਏ।